ਅੱਛਾ ਤੁਸੀਂ ਦੱਸੋ ਜੀ ਤੁਹਾਡਾ ਪਿਛਲਾ ਪਿੰਡ ਕਿਹੜਾ? ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਕੋਈ ਦੱਸਿਆ ਹੋਣਾ। ਤੁਹਾਡੀ ਤਰੀਕ ਪਦਾਇਸ਼ ਕਿੱਥੇ ਦੀ? ਪਾਕਿਸਤਾਨ ਦੀ, ਇੰਡੀਆ ਦੀ? ਪਾਕਿਸਤਾਨ ਦੀ। ਤੁਹਾਡੇ ਬਜ਼ੁਰਗ ਕਿੱਥੋਂ ਮਾਈਗ੍ਰੇਟ ਹੋ ਕੇ ਆਏ ਆ? ਸਾਡੇ ਬਜ਼ੁਰਗ ਸਸੋਲੀ ਦੇ ਕੋਲ ਚਿੱਤੋਂ ਪਿੰਡ, ਅੱਛਾ, ਡਿਸਟ੍ਰਿਕਟ ਹੁਸ਼ਿਆਰਪੁਰ, ਤਹਿਸੀਲ ਹੁਸ਼ਿਆਰਪੁਰ। ਅੱਛਾ ਉੱਥੋਂ ਮਾਈਗ੍ਰੇਟ ਹੋ ਕੇ ਆਏ। ਅੱਛਾ ਜੀ। ਤੇ ਜਿਹੜਾ ਤਾਲੀਮੀ ਅਦਾਰਾ ਕਦੀਮ ਸੀ ਉਹ ਸਸੋਲੀ ਦੇ ਵਿੱਚ ਸੀ। ਸਸੋਲੀ ਤੁਹਾਡੇ ਬਜ਼ੁਰਗ ਪੜ੍ਹਦੇ ਰਹੇ ਆ? ਬਹੁਤ ਪੜ੍ਹਦੇ ਰਿਹਾ, ਬੜੀ ਤਾਲੀਮ ਸੀ ਉੱਥੇ। ਤਕਰੀਬਨ ਪੰਜਾਬ ਦੇ ਵਿੱਚ ਹਾਂਜੀ। ਹਰ ਡਿਸਟ੍ਰਿਕਟ ਦੇ ਵਿੱਚ ਉੱਥੋਂ ਦਾ ਬੜੇ ਅਫਸਰ ਸੀ ਸਹੀ। ਸਸੋਲੀ ਦਾ। ਨਹੀਂ ਤੁਹਾਡੇ ਬਜ਼ੁਰਗ ਪੜ੍ਹਦੇ ਰਹੇ ਨੇ ਉੱਥੇ ਸਸੋਲੀ? ਔਰ ਪੜ੍ਹਦੇ ਰਹੇ। ਅੱਛਾ ਪੜ੍ਹਦੇ ਰਹੇ। ਮੇਰੇ ਤਾਇਆ ਜੀ 2 ਪੜ੍ਹੇ ਨੇ, ਵਾਲਿਦ ਸਾਹਿਬ ਪੜ੍ਹੇ ਨੇ, ਚਾਚਾ ਪੜ੍ਹਿਆ, ਯਾਨੀ ਸਾਡਾ ਪੜ੍ਹੀ ਲਿਖੀ ਫੈਮਿਲੀ ਸ਼ਮਾਰ ਸੀ। ਇੱਥੇ ਹੁਣ ਤੁਸੀਂ ਪਾਕਿਸਤਾਨ ਦੇ ਵਿੱਚ ਕਿੱਥੇ ਤੁਹਾਡਾ ਪਿੰਡ? ਕਿਹੜੇ ਪਿੰਡ ਸਾਡਾ ਰਹਿੰਦੇ? ਪਿੰਡ ਹੈ 232 ਗਾਬੇ ਹਕੀਕਤ ਸਿੰਘ ਵਾਲੀ। ਹਕੀਕਤ ਸਿੰਘ ਵਾਲੇ ਦੀ ਕੋਈ ਕੀ ਹਿਸਟਰੀ ਆ? ਤਹਿਸੀਲ ਜੜਾਂਵਾਲਾ, ਡਿਸਟ੍ਰਿਕਟ ਫੈਸਲਾਬਾਦ। ਹਾਂਜੀ। ਉਹਦੀ ਹਿਸਟਰੀ ਇਹ ਆ ਕਿ ਅਲ ਮਾਰੂਫ ਹੈ ਕਿ ਉਹ ਪਿੰਡ ਆ ਜਿਹਦੇ ਉੱਤੇ ਚੁਬਾਰੇ ਦੇ ਉੱਤੇ ਗਰਾਜ ਬਣਿਆ ਸੀ, ਕਾਰ ਜਾਂਦੀ ਸੀ। ਬੱਲੇ ਬੱਲੇ ਬੱਲੇ। ਉਹ ਕਿਸੇ ਸਿੱਖਾਂ ਦਾ ਸੀ? ਉਹ ਮੱਗਰ ਸਿੰਘ ਦਾ ਸੀ, ਮੱਗਰ ਸਿੰਘ ਦਾ ਚੁਬਾਰਾ। ਅੱਛਾ ਮੱਗਰ ਸਿੰਘ। ਆ ਜਿਹੜਾ ਮੌਜੂਦਾ ਇੱਕ MP MN ਰਿਹਾ ਨਾ ਦਰਦਾਰ ਚੀਮਾ, ਮੱਗਰ ਸਿੰਘ ਉਹਦਾ ਨਾਨਾ ਸੀ। ਅੱਛਾ ਅੱਛਾ ਜਿਹੜਾ ਫੈਸਲਾਬਾਦ ਤੋਂ MP ਆਉਂਦਾ, ਸਰਦਾਰ ਦਰਦਾਰ ਚੀਮਾ। MN ਵੀ ਰਿਹਾ। MN ਰਿਹਾ। ਉਹ ਮੱਗਰ ਸਿੰਘ ਦਾ ਦੋਤਰਾ। ਅੱਛਾ ਅੱਛਾ। ਉਹ ਕਾਰ ਉਹਨਾਂ ਦੀ ਕੋਠੀ ਦੇ ਉੱਪਰ ਚੜ੍ਹਦੀ ਸੀ? ਕਾਰ ਉਹਨਾਂ ਦੀ ਕੋਠੀ ਦੇ ਉੱਤੇ ਜਾਂਦੀ ਸੀ ਉਸ ਵਕਤ ਵੀ। ਕਮੋ ਬੇਸ਼ ਉਹ ਇੱਕ ਕਿੱਲੇ ਦੇ ਵਿੱਚ ਕੋਠੀ ਸੀ ਜਿਹੜੀ ਇਸ ਵੇਲੇ ਉਹ ਕਲਿਆਰ ਲੋਕ ਨੇ ਜਿਨ੍ਹਾਂ ਦੇ ਕਬਜ਼ੇ ਦੇ ਵਿੱਚ ਉਹ ਆ। ਕਲਿਆਰ ਨੇ। ਇਹ ਕਲਿਆਰ ਜਿਹੜੇ ਲੋਕਲ ਕੌਮ ਆ? ਇਹ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਫਿਰੋਜ਼ਪੁਰ ਦੇ ਮਾਈਗ੍ਰੇਟ ਹੋ ਕੇ ਆਏ। ਅੱਛਾ। ਇੱਥੇ 32 ਚ ਰਹਿੰਦੇ, 232 ਚ। ਠੀਕ। ਤੁਹਾਡੇ ਨਾਨਕੇ ਕਿੱਥੇ ਆ? ਮੇਰੇ ਨਾਨਕੇ ਜੀ ਘਣੀਏ 370 ਘਣੀਆਂ ਸਿੱਖਾਂ ਵਾਲਾ, ਡਿਸਟ੍ਰਿਕਟ ਟੋਬਾ ਤੇ ਤਹਿਸੀਲ ਗੋਜਰਾ। ਉਹਨਾਂ ਦਾ ਪਿੰਡ ਕਿਹੜਾ ਪਿਛਲਾ? ਉਹਨਾਂ ਦਾ ਪਿਛਲਾ ਹੈ ਗੁਜਰਪੁਰ, ਡਿਸਟ੍ਰਿਕਟ ਜਲੰਧਰ, ਤਹਿਸੀਲ ਨਵਾਂ ਸ਼ਹਿਰ। ਵਾਹ ਜੀ ਵਾਹ, ਵਾਹ ਜੀ ਕੀ ਬਾਤ। ਲੋ ਜੀ ਹੋ ਗਿਆ ਨਾ ਖਾਣਾ ਪੂਰੀ ਨੂੰ ਤੇਰੀ? ਚਲੋ ਕੋਈ ਹੋਰ ਮੇਰੇ ਤੋਂ ਇੰਟਰਵਿਊ ਲੈਣਾ ਕਰ। ਤੁਹਾਡੇ ਬਜ਼ੁਰਗਾਂ ਨੇ ਹੋਰ ਕੋਈ ਆਪਣੇ ਯਾਰ ਵੇਲੀਆਂ ਦੇ ਬਾਰੇ ਦੱਸਿਆ ਹੋਵੇ ਉੱਥੇ? ਮੇਰੇ ਬਜ਼ੁਰਗ ਉਹ ਜਿਹੜੇ ਕਿਸੇ ਦਾ ਨਾਮ ਲੈਂਦੇ ਹੋ? ਉਹਨਾਂ ਦੇ ਟੀਚਰ ਹੁੰਦੇ ਸਨ। ਹਾਂਜੀ। ਉਹਨਾਂ ਦਾ ਨਾਮ ਲੈਂਦੇ, ਲੇਕਿਨ ਹੁਣ ਮੈਨੂੰ ਉਹਨਾਂ ਦੇ ਨਾਂ ਤਾਂ ਨਹੀਂ ਯਾਦ ਆਉਂਦੇ। ਤੇ ਤੁਹਾਡੇ ਬਜ਼ੁਰਗ ਮਾਈਗ੍ਰੇਸ਼ਨ ਤੋਂ ਬਾਅਦ ਇੰਡੀਆ ਦੁਬਾਰਾ ਗਏ ਸੀ? ਇੰਡੀਆ ਗਏ ਸੀ। ਗਏ ਸੀ। ਕਿਹੜੇ ਸਾਲ 'ਚ ਗਏ ਸੀ? ਇਹ ਮੈਨੂੰ ਸ਼ੱਕ ਪੈਂਦੀ। ਇੱਕ ਵਾਰੀ ਗਏ, 2 ਵਾਰੀ ਗਏ? ਇੱਕ ਵਾਰੀ ਬੰਗਾਲ ਗਏ ਸੀ। ਅੱਛਾ। ਉਸ ਵੇਲੇ ਤੋਂ ਪਾਕਿਸਤਾਨ ਦੇ ਨਾਲ ਸੀ। ਇਹ ਐਗਰੀਕਲਚਰ ਦੇ ਵਿੱਚ ਸਰਵਿਸ ਕੀਤੀ ਸੀ ਇਹਨਾਂ ਨੇ। ਅੱਛਾ। ਤੇ ਫਿਰ ਬੰਗਾਲ 2 ਬੰਦੇ ਤੋਂ ਪੰਜਾਬ ਤੋਂ ਭੇਜੇ ਸਨ ਤੇ ਉੱਥੇ ਟ੍ਰੇਨਿੰਗ ਦੇਣ ਵਾਸਤੇ ਬੰਗਾਲ ਐਗਰੀਕਲਚਰ ਦੇ ਮੁਤਲਕ। ਅੱਛਾ। ਇਹ ਐਗਰੀਕਲਚਰ ਯੂਨੀਵਰਸਿਟੀ ਉਸ ਵੇਲੇ ਜ਼ਰਾਇਤੀ ਕਾਲਜ ਨੂੰ ਕਹਿੰਦੇ ਹੁੰਦੇ ਸੀ। ਕਿਹਨੂੰ? ਫੈਸਲਾਬਾਦ ਯੂਨੀਵਰਸਿਟੀ ਨੂੰ? ਨੂੰ ਇਹ ਜ਼ਰਾਇਤੀ ਕਾਲਜ ਹੁੰਦਾ? ਜ਼ਰਾਇਤੀ ਕਾਲਜ ਕਹਿੰਦੇ ਹੁੰਦੇ ਸੀ। ਜਿਸ ਵੇਲੇ ਇਹ ਵਾਲੇ ਸਭ ਗਏ ਨੇ ਉੱਥੇ ਉਹ ਲੋਕਾਂ ਨੂੰ ਟ੍ਰੇਨਿੰਗ ਦੇਣ ਵਾਸਤੇ। ਅੱਛਾ। ਤੇ ਤੁਹਾਡੇ ਤਾਇਆ ਜੀ ਵੀ ਸਰਵਿਸ ਸੀਗੇ? ਮੇਰੇ ਜਿਹੜੇ ਨਾਨਾ ਜੀ ਸਨ, ਮੇਰੇ ਵਾਲਿਦ ਸਾਹਿਬ ਦੇ ਬਾਬਾ ਜੀ ਸਮਝ ਲਓ। ਜਿਹੜੇ ਚਾਚਾ ਸੀ ਨਾ ਉਹ ਸੂਬੇਦਾਰ ਰਿਟਾਇਰ ਹੋਏ, ਸੂਬੇਦਾਰ ਸਨ ਫੌਜ ਦੇ ਵਿੱਚ? ਫੌਜ ਦੇ ਵਿੱਚ। ਇਹ ਪਾਰਟੀਸ਼ਨ ਤੋਂ ਪਹਿਲੇ? ਪਾਰਟੀਸ਼ਨ ਤੋਂ ਪਹਿਲੇ, ਫਿਰ ਉੱਥੇ ਸ਼ਹੀਦ ਹੋ ਗਏ ਉਹ। ਅੱਛਾ ਅੱਛਾ। ਤੇ ਇੱਕ ਮੇਰਾ ਤਾਈ ਟੀਚਰ ਆ। ਸਹੀ। ਥੋੜੇ ਉੱਚੇ। ਤਾਈ ਟੀਚਰ ਸੀ ਤੁਹਾਡੇ? ਇੱਥੇ ਪਾਕਿਸਤਾਨ ਆ ਗਏ ਜਾਂ ਉੱਥੇ ਵੀ ਇੰਡੀਆ 'ਚ ਵੀ? ਪਾਕਿਸਤਾਨ ਆ ਕੇ ਪਾਕਿਸਤਾਨ। ਅੱਛਾ। ਇੱਕ ਮੇਰਾ ਤਾਇਆ ਪੁਲਿਸ ਦੇ ਵਿੱਚ ਸੀ, ਉਹਨਾਂ ਦੀ ਫਿਰ ਉੱਥੇ ਡੈਥ ਹੋ ਗਈ ਇੰਡੀਆ 'ਚ। ਅੱਛਾ ਅੱਛਾ। ਤੇ ਦੂਸਰੇ ਮੇਰੇ ਬੜੇ ਤਾਇਆ ਜੀ ਵੀ ਪੜ੍ਹੇ ਸੀ। ਵਾਲਿਦ ਸਾਹਿਬ ਤੁਹਾਡੇ ਵਾਲਿਦ ਸਾਹਿਬ ਵੀ ਸਰਵਿਸ ਕਰਦੇ ਸੀ? ਹਾਂ ਨਹੀਂ, ਵਾਲਿਦ ਸਾਹਿਬ ਉਸ ਵੇਲੇ 10th ਕਲਾਸ ਦੇ ਵਿੱਚ ਸੀ ਮਾਈਗ੍ਰੇਸ਼ਨ ਵੇਲੇ ਜਦੋਂ ਮਾਈਗ੍ਰੇਟ ਹੋ ਕੇ ਆਏ ਆ। ਤੇ ਉਹਨਾਂ 10th ਕਲਾਸ ਦੇ ਵਿੱਚ ਸੀ ਤੇ ਫਿਰ ਉਹਨਾਂ ਨੇ ਟੈਸਟ ਦਿੱਤਾ। ਉਹਨਾਂ ਕਿਹਾ ਜੀ ਸਰਟੀਫਿਕੇਟ ਦਿਓ। ਕਿਉਂਕਿ ਉੱਥੇ ਤੇ ਆਪਣੀ ਜਾਨ ਦੀ ਬਣੀ ਸੀ, ਸਰਟੀਫਿਕੇਟ ਕੌਣ ਲੈ ਗਿਆ ਉੱਥੋਂ? ਸਹੀ। ਉਹਨਾਂ ਕਿਹਾ ਟੈਸਟ ਦਿਓ। ਟੈਸਟ ਦਿੱਤਾ, ਕਲੀਅਰ ਹੋ ਗਿਆ। ਫਿਰ ਉਹਨਾਂ ਨੇ ਮੈਟ੍ਰਿਕ ਦੇ ਇਮਤਿਹਾਨ ਦੀ ਇਜਾਜ਼ਤ ਦੇ ਦਿੱਤੀ। ਫਿਰ ਵਾਲਿਦ ਸਾਹਿਬ ਨੇ ਇੱਥੇ ਮੈਟ੍ਰਿਕ ਦਾ ਇਮਤਿਹਾਨ ਦਿੱਤਾ। ਪਹਿਲੇ ਐਗਰੀਕਲਚਰ 'ਚ ਸਰਵਿਸ ਕੀਤੀ, ਫਿਰ ਲੋਕਲ ਗਵਰਨਮੈਂਟ 'ਚ ਬਤੌਰ ਸੈਕਟਰੀ। ਫਿਰ ਰਿਟਾਇਰਮੈਂਟ ਵੇਲੇ ਕੀ ਸੀਗੇ? ਅਸਿਸਟੈਂਟ ਪ੍ਰੋਜੈਕਟ ਮੈਨੇਜਰ ਲੋਕਲ ਗਵਰਨਮੈਂਟ 'ਚ ਉਹ ਰਿਟਾਇਰਮੈਂਟ ਦੀ। ਹੋਰ ਇੰਡੀਆ ਦੇ ਵਿੱਚੋਂ ਜਦੋਂ ਵਾਲਾ ਸਾਹਿਬ ਦੁਬਾਰਾ ਗਏ ਸੀ ਤੇ ਫਿਰ ਆਪਣਾ ਘਰ ਵੀ ਦੇਖ ਕੇ ਆਏ ਸੀ ਕਿ ਨਹੀਂ? ਹਾਂ ਬਿਲਕੁਲ, ਪਿੰਡ ਪੂਰਾ ਉਹ ਲੋਕ ਉੱਥੇ ਦੇ ਬੜੀ ਚਾਹਤ ਉਸ ਵੇਲੇ ਉਹ ਕਰਦੇ ਸੀ। ਬੜੀ ਆਓ ਭਗਤ ਕੀਤਾ, ਮਹਿਮਾਨਵਾਜ਼ੀ ਕੀਤੀ। ਮਹਿਮਾਨਵਾਜ਼ੀ ਕਾਫੀ ਉਹਨਾਂ ਨੇ ਕੀਤੀ ਬਕੌਲ ਉਹਨਾਂ ਦੇ। ਹਾਂ। ਤੇ ਉਹ
ਬਹਰਲ ਨਾ ਆਉਣ ਨਹੀਂ ਸੀ ਦਿੰਦੇ ਕਹਿੰਦੇ ਉਹਨਾਂ ਦੇ। ਲੇਕਿਨ ਉਹ ਜਿਸ ਵੇਲੇ ਮਾਈਗ੍ਰੇਟ ਹੋ ਕੇ ਆਇਆ ਨਾ ਉਸ ਵੇਲੇ ਦੇ ਹਾਲਾਤ ਉਹ ਲੋਕ ਦੱਸਦੇ ਨੇ ਕਿ ਉਹ ਜਿਹੜੇ ਹੈ ਸਨ ਨਾ ਉੱਥੇ ਦੇ ਬਾਸੀ ਉਹ ਵੀ ਮੁਖਾਲਫ। ਸਾਡੇ ਪੰਜਾਬੀਆਂ ਦੀ ਇੱਕ ਰਵਾਇਤ ਹੈ, ਜਦੋਂ ਕੋਈ ਮਹਿਮਾਨ ਆਂਦਾ ਤੋਹਫੇ ਤਵਾਇਫ ਉਹਨਾਂ ਨੂੰ ਦਿੱਤੇ ਜਾਂਦੇ ਆ। ਕਿਆ ਜਦੋਂ ਤੁਹਾਡੇ ਬਜ਼ੁਰਗ ਗਏ ਸੀ ਉੱਥੇ? ਹੁਣ ਪਤਾ ਨਹੀਂ, ਯਾਦਦਾਸ਼ਤ ਹੀ ਨਹੀਂ ਰਹੀ। ਨਹੀਂ, ਉਹ ਮੌਕੇ ਦੇ ਹਿਸਾਬ ਨਾਲ ਤਾਂ ਲਾਜ਼ਮੀ ਦਿੱਤੇ ਹੋਣਗੇ। ਅਰਸਾ ਦਰਾਜ਼ ਦੀ ਬਾਤ ਆ ਇਹ 63 ਦੀ ਗੱਲ ਕਰੇ ਜਦੋਂ ਗਏ ਸੀ। ਜਦੋਂ ਗਏ ਸੀ। ਇਹ ਸਾਡੀ ਸੋਹਣੀ ਚਲੋ ਤਾਂ ਇੱਕੋ ਹੀ ਪਿੰਡ ਹੈ, ਚੱਲ ਵੇ ਬਸ। ਉਹ ਦੱਸਦਾ ਦੂਏ ਨੇ।